जी दोस्तों, मैं हाँ कल्याण सिंह कल्याण और पंजाबी प्रचार तो ਅਸੀਂ ਆਪ ਜੀ ਨਾਲ ਸੰਬੋਧਨ ਕਰ ਰਹੇ ਹਾਂ। ਸੋ ਇਸ ਵੇਲੇ ਅਸੀਂ ਜਿਹੜੇ ਗੁਰੂ ਘਰ ਨੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸੰਬੰਧਿਤ ਨੇ, ਉਹਨਾਂ ਵਿੱਚ ਇਹ ਪਹਿਲਾ ਗੁਰੂ ਘਰ ਹੈ ਜਿੱਥੇ ਪਹਿਲੇ ਪਾਤਸ਼ਾਹ ਨੇ ਆਸਾ ਰਾਗ ਵਿੱਚ ਪੱਟੀ ਲਿਖੀ ਹੈ, ਜਿਹੜੀ ਪੱਟੀ ਅੱਜ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਕਿ 35 ਅੱਖਰੀ ਦੀ ਪੱਟੀ ਜਿਹੜੀ ਹੈ ਇਹ ਇੱਥੇ ਉਹਨਾਂ ਨੇ ਲਿਖੀ ਹੈ। ਔਰ ਸਾਹਮਣੇ ਇੱਥੇ ਗੁਰੂ ਸਾਹਿਬ ਦੇ ਉਸਤਾਦ ਦਾ ਘਰ ਸੀ, ਪੰਡਿਤ ਦਿਆਲ ਦਾ ਘਰ ਸੀ, ਪ੍ਰੋਹਿਤ ਦਿਆਲ ਵੀ ਉਹਨਾਂ ਨੂੰ ਬਹੁਤ ਸਾਰੀ ਥਾਵਾਂ ਦੇ ਉੱਤੇ ਲਿਖਿਆ ਗਿਆ ਹੈ। ਅਤੇ ਇਹਦੇ ਨਾਲ ਨਾਲ ਗੁਰੂ ਮਹਾਰਾਜ ਇੱਥੇ ਪੜ੍ਹਦੇ ਸੀ ਔਰ ਇੱਥੇ ਨਾਲ ਹੀ ਬਾਲੀਲਾ ਹੈ। ਬਾਲੀਲਾ ਦੇ ਵਿੱਚ ਸਾਹਮਣੇ ਗੁਰੂ ਘਰ ਹੈ। ਮਹਾਰਾਜ ਪਹਿਲੇ ਪਾਤਸ਼ਾਹ ਉੱਤੇ ਖੇਡਦੇ ਵੀ ਹੁੰਦੇ ਸੀ, ਨਾਲ ਨਾਲ ਉਹ ਆਪਣੇ ਜਿਹੜੇ ਮੁਸਲਮਾਨ ਉਸਤਾਦ ਸੀ ਕੁਤਬੁੱਦੀਨ, ਉਹਨਾਂ ਕੋਲੋਂ ਅਰਬੀ ਫਾਰਸੀ ਦੀ ਤਾਲੀਮ ਵੀ ਲੈਂਦੇ ਸੀ। ਸੋ ਇਹ ਦੋਵੇਂ ਅਸਥਾਨ ਜਿਹੜੇ ਨੇ ਬਹੁਤ ਪਵਿੱਤਰ ਹਨ। ਇਸ ਤੋਂ ਇਲਾਵਾ ਗੁਰੂ ਮਹਾਰਾਜ ਦਾ ਅਸਥਾਨ ਹੈ ਤੰਬੂ ਸਾਹਿਬ। ਤੰਬੂ ਸਾਹਿਬ ਤੋਂ ਬਾਅਦ 5ਵੀਂ 6ਵੀਂ ਪਾਤਸ਼ਾਹੀ ਹੈ ਛਾਉਣੀ ਨਿਹੰਗਾਂ ਦੀ। ਫਿਰ ਉਸ ਤੋਂ ਬਾਅਦ ਫਿਰ ਮਾਲਜੀ ਸਾਹਿਬ, ਕਿਆਰਾ ਸਾਹਿਬ, ਇਹ ਪੂਰੇ ਨਨਕਾਣੇ ਸਾਹਿਬ ਦੇ ਵਿੱਚ 7 ਅਸਥਾਨ ਹਨ ਜੋ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨਾਲ ਸੰਬੋਧਨ ਹਨ। ਔਰ ਇਹ 7 ਅਸਥਾਨਾਂ ਦੇ ਵਿੱਚ ਵੱਖਰੀ ਸਾਖੀਆਂ ਜਿਹੜੀਆਂ ਨੇ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਆਨ ਕੀਤੀਆਂ। ਜਿੰਨੇ ਵੀ ਗੁਰਦੁਆਰੇ ਨੇ ਮੋਸਟਲੀ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਹੋਏ ਆ, ਲੇਕਿਨ ਉਹਨਾਂ ਵਿੱਚ ਰਿਪੇਅਰਿੰਗ ਵੇਲੇ ਸਿਰ ਕੀਤੀ ਗਈ ਹੈ। ਪਰ ਇਹ ਗੁਰਦੁਆਰਾ ਪੱਟੀ ਸਾਹਿਬ ਐਸਾ ਗੁਰੂ ਘਰ ਹੈ ਜਿਹਦੇ ਵਿੱਚ ਹਜੇ ਤੱਕ ਫਰਸ਼ 'ਤੇ ਚੇਂਜਿੰਗ ਤਾਂ ਹੋਈ ਹੈ, ਲੇਕਿਨ ਬਾਕੀ ਚੀਜ਼ਾਂ ਦੀ ਚੇਂਜਿੰਗ ਨਹੀਂ ਹੋਈ ਹੈ। ਅਗਰ ਤੁਸੀਂ ਇਸ ਗੁਰੂ ਘਰ ਨੂੰ ਵੇਖੋਗੇ ਤਾਂ ਬਿਲਕੁਲ ਹੀ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਹੋਏ ਜਿਹੜੇ ਹਨ ਉਹ ਸਟਰਕਚਰ ਤੁਹਾਨੂੰ ਨਜ਼ਰ ਆਏਗਾ। ਔਰ ਸਿੱਖ ਸਟਰਕਚਰ ਹੈ, ਸਿੱਖ ਹੈਰੀਟੇਜ ਜਿਹੜਾ ਹੈ ਉਹ ਵਾਜ਼ੇ ਸਬੂਤ ਹੈ ਇਸ ਦੇ ਵਿੱਚ। ਔਰ ਇਸ ਦੇ ਵਿੱਚ ਇੱਟਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਿਲ ਜਾਏਗਾ। ਸੋ ਇਹ ਚੀਜ਼ਾਂ ਹਜੇ ਤੱਕ ਵੀ ਕਾਇਮ ਦਾਇਮ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਇਸੇ ਹਾਲਤ ਦੇ ਵਿੱਚ 200 ਸਾਲ ਹੋ ਗਏ ਨੇ ਇਹ ਕਾਇਮ ਹੈ, ਅਤੇ ਸਾਡੀ ਅੱਗੇ ਤੋਂ ਵੀ ਕੋਸ਼ਿਸ਼ ਹੈ ਕਿ ਇਸ ਨੂੰ ਇਸੇ ਹੀ ਤਰਜ਼ ਦੇ ਉੱਤੇ ਕਾਇਮ ਦਾਇਮ ਰੱਖੀਏ।